ਅਸੀਂ ਸਿਰਫ ਆਪਣੀ ਆਜ਼ਾਦੀ ਜਾਂ ਆਪਣੀ ਲਿਬਰੇਸ਼ਨ ਦੀ ਅਸੀਂ ਗੱਲ ਨਹੀਂ ਕਰ ਰਹੇ, ਅਸੀਂ ਇਹ ਵੀ ਦੇਖ ਰਹੇ ਕਿ ਭਾਈ ਅਸੀਂ ਕਿਵੇਂ ਭਾਰਤ ਦੇ ਵਿੱਚ 20 ਕਰੋੜ ਮੁਸਲਮਾਨ ਵੀ ਸਿੱਖਾਂ ਵੱਲ ਦੇਖ ਰਹੇ ਨੇ। ਤਮਿਲ ਜਿਨ੍ਹਾਂ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸਿਰਫ ਦਰਾਵੜ ਲੋਕਾਂ ਦੇ ਆਪਣੇ ਸੱਭਿਆਚਾਰ ਦੀ ਗੱਲ ਕੀਤੀ ਸੀ ਕਿ ਉਹਨਾਂ ਨੂੰ ਵੀ ਹੱਕ ਹੋਣਾ ਚਾਹੀਦਾ। ਉਹਨਾਂ ਵਕੀਲਾਂ ਦਾ ਡੈਲੀਗੇਸ਼ਨ ਪਿੰਡ ਜੱਲੂ ਖੇੜਾ ਆਉਂਦਾ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਣ। ਇਹਨਾਂ ਨੇ ਜਿਹੜਾ ਹੌਲੀ ਸਾਡਾ ਪ੍ਰਾਈਡ ਸਾਡੇ ਤੋਂ ਖੋਇਆ, ਸਾਨੂੰ ਜਿਹੜਾ ਉਹ ਇੰਟੈਲੈਕਚੁਅਲੀ ਬੌਣੇ ਬਣਾਉਣ ਦੀ ਲਾਈਨ ਅੱਜ ਵੀ ਇਹੀ ਹੈ। RSS ਬਿਲਕੁਲ ਉਸ ਆਈਡੀਓਲੋਜੀ ਤੇ ਖੜਾ ਹੈ ਜੋ ਨਾਜ਼ੀਆਂ ਦੀ ਸੀ, 1 ਨੇਸ਼ਨ 1 ਰੇਸ 1 ਪੀਪਲ, ਜੇ ਵੀ ਹਿੰਦੁਸਤਾਨ। ਔਰ ਕਿਵੇਂ ਇਹ ਬਾਈ ਉਸ ਸਾਰੇ ਆਪਣੇ ਝੂਠ ਨੂੰ ਕਿਵੇਂ ਜਸਟੀਫਾਈ ਕਰ ਰਹੇ ਨੇ ਦੁਨੀਆ ਦੇ ਵਿੱਚ ਇੱਕ ਨੈਰੇਟਿਵ ਸਿਰਜ ਕੇ, ਉਸ ਨੈਰੇਟਿਵ ਨੂੰ ਡਾਇਸਪੋਰਾ ਸਿੱਖ ਹੀ ਭੰਨ ਸਕਦੇ ਨੇ। ਡਾਕਟਰ ਸਾਹਿਬ ਨੇ ਇਹ ਕਾਫੀ ਇੰਪੋਰਟੈਂਟ ਹੋ ਹੈਗਾ ਕਿਉਂਕਿ ਤੁਸੀਂ ਹਿਸਟੋਰੀਕਲ ਪਰਸਪੈਕਟਿਵ ਤੋਂ ਵੀ ਗੱਲ ਕੀਤੀ ਹੈ, ਅੱਜ ਦੇ ਜਿਹੜੇ ਹਾਲਾਤ ਹੈਗੇ ਆ ਉਹਨਾਂ ਬਾਰੇ ਵੀ ਤੁਸੀਂ ਹਰ ਪਹਿਲੂ ਨੂੰ ਛੋਹਿਆ ਆ। ਇਵੈਂਚੁਅਲੀ ਗੱਲ ਉੱਥੇ ਹੀ ਆ ਜਾਂਦੀ ਹੈ ਵੀ ਜਿਹੜੀ ਜੇ ਗੱਲ ਇੱਥੇ ਆਉਂਦੀ ਹੈ, ਜਿਹੜੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਬੇਬਾਕੀ ਦੇ ਨਾਲ ਦਲੀਲ ਦੇ ਨਾਲ ਚੈਲੰਜ ਕਰਕੇ ਕੀਤੀ ਵੀ ਭਾਈ ਇਵੈਂਚੁਅਲੀ ਜਿਹੜਾ ਸਾਡਾ ਨਿਸ਼ਾਨਾ ਉਹ ਆਜ਼ਾਦ ਖਾਲਿਸਤਾਨ ਦਾ ਹੈਗਾ, ਉਹ ਪਾਤਸ਼ਾਹੀ ਦਾਅਵੇ ਦਾ ਆ। ਤਾਂ ਗੱਲ ਹੁਣ ਉੱਥੇ ਹੀ ਆ ਜਾਂਦੀ ਹੈ ਵੀ ਪਹਿਲਾਂ ਤੇ ਤੁਸੀਂ ਸਰਬੱਤ ਖਾਲਸਾ ਰਾਹੀਂ ਕਰੋ ਜਾਂ ਅਦਰਵਾਈਜ਼ ਤੁਸੀਂ ਕੋਈ ਆਰਗੇਨਾਈਜੇਸ਼ਨਲ ਢਾਂਚਾ ਲੈ ਕੇ ਉਹ ਕਰੋ, ਮਤਲਬ ਕੋਈ ਨਾ ਕੋਈ ਉਸ ਕਿਸਮ ਦਾ ਮੈਕੈਨਿਜ਼ਮ ਤੇ ਬਣਾਉਣਾ ਪਊਗਾ ਜਿਹਦੇ ਰਾਹੀਂ ਤੁਸੀਂ ਕੌਮ ਦੇ ਇੱਕ ਹਿੱਸੇ ਨੂੰ ਜਿਹੜਾ ਇਸ ਸਾਰੇ ਪਾਰਟ ਨੂੰ ਪੁਸ਼ ਦੇ ਸਕੇ, ਇੰਪਲੀਮੈਂਟ ਕਰ ਸਕੇ, ਉਸ ਪਾਸੇ ਲਿਆ ਸਕੇ। ਉਹਦੇ 'ਚ ਨੈਰੇਟਿਵ ਬਿਲਡਿੰਗ ਦਾ ਆਪਣਾ ਰੋਲ ਹੈ, ਉਹਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਦਾ, ਜਿਹੜੀਆਂ ਪੰਥਕ ਧਿਰਾਂ ਨੇ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਸੁਰਤਾ ਦੇ ਵਿੱਚ ਲਿਆਉਣ ਦਾ ਇੱਕ ਆਪਣਾ ਰੋਲ ਹੈ। ਸੋ ਵੱਖ-ਵੱਖ ਕਈ ਪਹਿਲੂ ਨੇ ਇਹਦੇ 'ਤੇ। ਗੱਲ ਉੱਥੇ ਹੀ ਆ ਕੇ ਮੁੱਕਦੀ ਹੈ ਵੀ ਇਹਦੇ ਲਈ ਕਿਹਦਾ ਕੀ ਰੋਲ ਬਣਦਾ ਤੇ ਫਿਰ ਡਾਇਸਪੋਰਾ ਦਾ ਉਹਦੇ ਵਿੱਚ ਕੀ ਰੋਲ ਹੈ, ਗਰਾਊਂਡ ਤੋਂ ਕੀ ਹੋਵੇ ਤੇ ਇਵੈਂਚੁਅਲੀ ਕਿਸ ਕਿਸਮ ਦਾ ਸੈਟਅਪ ਜਾਂ ਕਿਸ ਕਿਸਮ ਦੇ ਉਹਦੇ ਨਾਲ ਉਹਨੂੰ ਅਸੀਂ ਇੰਪਲੀਮੈਂਟ ਕਰ ਸਕੀਏ। ਉੱਥੇ ਇੱਕ ਗੱਲ ਆ ਕੇ ਫਸ ਜਾਂਦੀ ਹੈ ਵੀ ਸੋਲਿਊਸ਼ਨ ਕੀ ਹੈ। ਤੇ ਜੇ ਉਹਦੇ ਬਾਰੇ ਥੋੜ੍ਹਾ ਜਿਹਾ ਉਹ ਕਰ ਸਕੋ ਵੀ ਅਸੀਂ ਇੱਥੋਂ ਬੈਠ ਕੇ ਕੀ ਕਰ ਸਕਦੇ ਹਾਂ, ਗਰਾਊਂਡ ਤੋਂ ਕੀ ਕੀਤਾ ਜਾ ਸਕਦਾ, ਕਿੰਨਾਂ ਚੀਜ਼ਾਂ ਨੂੰ ਧਿਆਨ ਰੱਖ ਕੇ ਅੱਗੇ ਵਧਿਆ ਜਾਵੇ। ਦੇਖੋ ਮੈਂ ਸਮਝਦਾ ਵੀ ਹਾਲਾਂ ਮੇਰੇ ਨਾਲ ਕੁਝ ਮੇਰੇ ਜਿਹੜੇ ਸਾਥੀ ਸਹਿਯੋਗੀ ਨੇ ਉਹ ਡਿਸਐਗਰੀ ਕਰਨ ਜਾਂ ਕਰਦੇ ਨੇ। ਮੈਂ ਸਮਝਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਉਸ ਲੈਗੇਸੀ ਨੂੰ ਜਿਹੜੀ ਕਿਸਾਨ ਮੂਵਮੈਂਟ ਤੋਂ ਬਾਅਦ ਯੰਗਰ ਜਨਰੇਸ਼ਨ ਦੀ ਅਵੇਕਨਿੰਗ, ਜਿਸ ਦੇ ਵਿੱਚ ਦੀਪ ਸਿੱਧੂ ਨੇ ਇੱਕ ਇੰਟੈਲੈਕਚੁਅਲ ਡਿਬੇਟ ਰਾਹੀਂ ਇੱਕ ਸਟਰਿੰਗ ਕੀਤੀ, ਉਹ ਖੜੇ ਪਾਣੀਆਂ ਦੇ ਵਿੱਚ ਉਸ ਨੇ ਜਿਹੜੀ ਹੈ ਉਹ ਦਰਜਾਏ ਹਰਾਰਤ ਉਸ ਗਰਮੀ ਲਿਆਂਦੀ, ਉਸ ਦੇ ਵਿੱਚ ਹਲਚਲ ਹੋਈ। ਔਰ ਉਸ ਚੋਂ ਹੀ ਅਸੀਂ ਦੇਖਦੇ ਹਾਂ ਕਿ ਆਮ ਅਖੜ ਕਿਸਮ ਦੇ ਗੀਤ ਗਾਉਣ ਵਾਲਾ ਸਿੱਧੂ ਮੂਸੇਵਾਲਾ ਵੀ ਜਿਹੜਾ ਉਸ ਆਵਾਜ਼ ਦਾ ਪ੍ਰਤੀਕ ਬਣ ਕੇ ਉੱਭਰਿਆ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਅੱਜ ਉਹਦਾ ਜਿਹੜਾ ਗੀਤ ਮੇਰਾ ਨਾਂ ਦੇ ਥੱਲੇ ਆਇਆ, ਉਹ ਪਹਿਲੇ 3-4 ਘੰਟੇ ਦੇ ਵਿੱਚ ਹੀ ਕਿੰਨੇ ਮਿਲੀਅਨ ਜਿਹੜੇ ਨੇ ਉਸ ਦੇ ਵਿਊਅਰ ਆਏ ਨੇ। ਸੋ ਇਹ ਆਪਣੇ ਇਹ ਵਰਤਾਰੇ ਜਦੋਂ ਇਸ ਕਿਸਮ ਦੇ ਵਾਪਰਦੇ ਨੇ, ਤੁਸੀਂ ਜਦੋਂ ਕੌਮ ਦਾ ਜਿਹੜਾ ਕਿਤੇ ਵੀ ਟੈਂਪਰੇਚਰ ਦੇਖਦੇ ਹੋ, ਅਵੇਕਨਿੰਗ ਦਾ ਲੈਵਲ ਦੇਖਦੇ ਹੋ, ਉਸ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ। ਔਰ ਦੁਸ਼ਮਣ ਜਿਹਦੇ ਕੋਲ ਇੰਨੀ ਪੂਰੀ ਫੌਜ ਉਹਨਾਂ ਨੇ IT ਸੈਕਟਰ ਵਾਲਿਆਂ ਦੀ ਬਿਠਾਈ ਹੋਈ ਹੈ, ਸੋਸ਼ਲ ਮੀਡੀਆ ਤੇ ਅਪਰ ਪਾਲਿਸੀ ਮੇਕਿੰਗ ਉਹ ਕੰਟਰੋਲ ਕਰਦੇ ਨੇ, ਮੇਨ ਸਟ੍ਰੀਮ 800 ਚੈਨਲ ਜਿਹੜਾ ਉਹਨਾਂ ਦਾ ਬਿਲਕੁਲ ਹਿੰਦੂਤਵੀ ਮੀਡੀਆ ਉਹ ਆਪਣਾ ਝੂਠ ਜਿਹੜਾ ਕਰ ਰਿਹਾ। ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਜੇ 200-300 YouTube ਜਾਂ URL ਔਰ ਇਹ ਸਾਰੇ ਚੈਨਲ ਬੰਦ ਕੀਤੇ ਨੇ, ਕਿੰਨੇ ਖੌਫਜ਼ਦਾ ਨੇ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਇਹੀ ਸਾਰਾ ਲਾਣਾ ਜਾਂ ਇਹੀ ਸਾਰੀ ਉਹਨਾਂ ਦੀ ਮਸ਼ੀਨਰੀ ਕਿਸਾਨ ਮੂਵਮੈਂਟ ਦੇ ਵੇਲੇ ਵੀ ਉਹਨਾਂ ਨੂੰ ਮੇਵਾਲੀ, ਦਹਿਸ਼ਤਗਰਦ, ISI ਨਾਲ ਜੁੜੇ ਹੋਏ ਕਹਿੰਦੇ ਸੀ। ਲੇਕਿਨ ਇਹਦੇ ਬਾਵਜੂਦ ਸਿੱਖ ਕੌਮ ਨੇ ਆਪਣਾ ਨੈਰੇਟਿਵ ਦਿੱਤਾ ਹੈ। ਹਾਲਾਂ ਉਹਨਾਂ ਦੀ ਲੀਡਰਸ਼ਿਪ 'ਚ ਕਾਮਰੇਡੀ 32 ਜਥੇਬੰਦੀਆਂ 'ਚ ਬੈਠਿਆਂ ਹੋਇਆਂ ਨੂੰ ਵੀ ਉਹ ਕਿਵੇਂ ਕੰਟਰੋਲ ਕਰ ਰਹੇ ਸੀ, ਇਸ ਦੇ ਸਬੂਤ ਤਾਂ ਹੁਣ ਆਪ ਹੀ ਜਦੋਂ ਉਹ ਚੋਰ ਲੜ ਪੈਂਦੇ ਨੇ ਫਿਰ ਇੱਕ ਦੂਜੇ ਦੇ ਭੇਤ ਖੋਲ੍ਹਦੇ ਨੇ ਵੀ ਉਹਨੇ ਇਹ ਕੀਤਾ ਉਹ ਕੀਤਾ। ਹੁਣ ਉਹ ਰਾਜੇਵਾਲ ਵੀ ਕਹਿ ਰਿਹਾ ਸੀ ਜੀ ਮੈਂ ਤਾਂ ਨਹੀਂ ਸੀ ਚੋਣ ਲੜਨੀ, ਮੈਨੂੰ ਇਹਨੇ ਲੜਾਈ ਉਹਨੇ ਲੜਾਈ, ਇਹ ਕੀਤਾ ਉਹ ਕੀਤਾ। ਔਰ ਇਹ ਵੀ ਸਾਹਮਣੇ ਹੈ ਕਿ ਭਾਈ
ਸਨੇ ਨਰਿੰਦਰ ਤੋਮਰ ਦੇ ਜਿਹੜਾ ਐਗਰੀਕਲਚਰ ਮਿਨਿਸਟਰ ਸੀ, ਸਾਰਿਆਂ ਦੇ ਨਾਲ ਸੰਬੰਧ। ਹੁਣ ਇਹ ਵੀ ਇੱਕ ਕ੍ਰਿਸ਼ਮਾ ਹੈ ਕਿ ਜਿੱਥੇ ਇਸ ਲੈਵਲ ਤੇ ਉਹਨਾਂ ਦਾ ਪਲਾਂਟ ਸੀ ਕੀਤਾ ਹੋਇਆ ਸਾਰਾ ਸਿਸਟਮ, ਕਿਵੇਂ ਸਿੱਖਾਂ ਦੀ ਤਾਕਤ, ਜੋ ਤੁਸੀਂ ਡਾਇਸਪੋਰਾ ਦੀ ਗੱਲ ਕੀਤੀ, ਕਿਸਾਨ ਲਹਿਰ ਦੀ ਵਿਕਟਰੀ 'ਚ ਵੀ ਬਹੁਤ ਵੱਡਾ ਰੋਲ, ਕੱਲਾ ਫਾਈਨੈਂਸ਼ੀਅਲੀ ਨਹੀਂ ਅਦਰਵਾਈਜ਼ ਵੀ ਜਿਸ ਕਿਸਮ ਦੀ ਲੌਬੀ ਜਨਰੇਟ ਹੋਈ, ਜਿਵੇਂ ਇੰਟਰਨੈਸ਼ਨਲ ਸੁਪਰਸਟਾਰਸ ਔਰ ਦੂਸਰੇ ਉਹਨਾਂ ਦੀ ਸਪੋਰਟ ਸਿੱਖਾਂ ਨੂੰ ਮਿਲੀ, ਜਿਵੇਂ ਹਕੂਮਤਾਂ ਨੇ, ਉਹ ਜਸਟਿਨ ਟਰੂਡੋ ਹੋਏ, ਅਮਰੀਕਾ ਦੇ ਕਾਂਗਰਸਮੈਨ ਹੋਣ, ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰ ਹੋਣ, ਜਾਂ ਆਸਟ੍ਰੇਲੀਆ ਵਿੱਚ ਉਸ ਆਵਾਜ਼ ਦਾ ਉੱਠਣਾ ਹੋਏ, ਉਸ ਨੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਰੈਟਲ ਕੀਤਾ। ਕਿਉਂਕਿ ਗੱਲ ਕੱਲੀ ਇਹ ਨਹੀਂ ਹੈ, ਜਿਵੇਂ ਜਰਮਨੀ ਜਦੋਂ ਨਾਜ਼ੀ ਆਪਣੀ ਇਸ ਸਾਰੀ ਖੇਡ ਨੂੰ ਖੇਡ ਰਹੇ ਸੀ, ਉਹਨਾਂ ਨੂੰ ਵੀ ਜਿਹੜਾ ਲੋਕਾਂ ਨੂੰ ਜੋ ਕੁਛ ਵੇਚਿਆ ਗਿਆ ਸੀ ਉਹ ਇਹੀ ਸੀ ਕਿ ਵੀ ਤੁਸੀਂ ਤਾਂ ਪ੍ਰਾਊਡ ਨੇਸ਼ਨ ਸੀ ਜੀ, ਤੁਸੀਂ ਕਦੇ ਪ੍ਰਸ਼ੀਅਨ ਐਮਪਾਇਰ ਨੂੰ ਰਨ ਕੀਤਾ ਔਰ ਤੁਸੀਂ ਪ੍ਰਸ਼ੀਅਨ ਐਮਪਾਇਰ ਵਾਲੇ ਲੋਕ ਤਾਂ ਇਹ ਕਿਵੇਂ ਬ੍ਰਿਟਨ ਜਾਂ ਫਰਾਂਸ ਕਿਵੇਂ ਲੀਡ ਕਰ ਗਏ, ਤੁਸੀਂ, ਤੁਹਾਡਾ ਉਹ ਪ੍ਰਾਈਡ ਹੈ। ਸੋ ਇਸੇ ਅੰਦਾਜ਼ ਦੇ ਵਿੱਚ ਜਿਹੜਾ ਅੱਜ ਵੀ ਜਦੋਂ ਤੁਸੀਂ ਹਿੰਦੂ ਤੋਂ ਵੀ ਖੇਡ ਦੇਖਦੇ ਹੋ, ਜਦੋਂ ਇਹ ਪ੍ਰਾਚੀਨ ਭਾਰਤ, ਵਿਸ਼ਵ ਗੁਰੂ, ਸਾਡੀਆਂ ਕਾਢਾਂ, ਅਸੀਂ ਟੈਸਟ ਟਿਊਬ ਬੇਬੀਜ਼ ਵੀ ਜਿਹੜੀਆਂ ਨੇ ਸਾਡੇ ਸਾਇੰਟਿਸਟ ਕਰਦੇ ਸੀ, ਦੇਖੋ ਗਮਲਿਆਂ 'ਚ 100 ਕੌਰਵ ਜਿਹੜੇ ਨੇ ਉਹ ਗਮਲਿਆਂ 'ਚ ਹੀ ਜੰਮੇ ਸੀ। ਦੇਖੋ ਸਾਡੇ ਪਲਾਸਟਿਕ ਸਰਜਨ, ਜਿਹੜਾ ਹਾਥੀ ਦਾ ਸਿਰ ਬੰਦੇ ਦੇ ਉੱਤੇ ਲੱਗਾ ਹੋਇਆ, ਜਿਹੜੀ ਗਣੇਸ਼ ਜੀ ਦੀ ਇਮੇਜ ਹੈ, ਇਹ ਸਾਡੇ ਪਲਾਸਟਿਕ ਸਰਜਨ ਇੰਨੇ ਜ਼ਬਰਦਸਤ ਸੀ। ਔਰ ਇਹ ਸਰਜਨਸ ਦੀ ਕਾਨਫਰੰਸ 'ਚ ਮੋਦੀ ਉਹਨਾਂ ਨੂੰ ਕਹਿ ਰਿਹਾ ਸੀ ਕਿ ਭਾਈ ਉਹਨਾਂ ਨੇ ਤਾਂ ਜਿਹੜਾ ਹਾਥੀ ਦਾ ਸਿਰ ਹੈ ਬੰਦੇ ਦੇ ਸਿਰ ਦੇ ਉੱਤੇ ਲਾ ਦਿੱਤਾ। ਹੁਣ ਇਹ ਜਿਹੜਾ ਇੱਕ ਫੇਕ ਕਿਸੇ ਗੌਰਵ ਨੂੰ ਦੇ ਨਾਂ ਥੱਲੇ, ਪ੍ਰਾਈਡ ਦੇ ਨਾਂ ਥੱਲੇ ਲੋਕਾਂ ਨੂੰ ਇੱਕ ਫੇਕ ਲਾਈਨ ਦੇ ਉੱਤੇ ਖੜਾ ਕੀਤਾ ਹੁੰਦਾ ਤੇ ਉਹ ਕਲੈਕਟਿਵਲੀ, ਔਰ ਇਹ ਗੱਲ ਜਿਮੀ ਕਾਰਟਰ ਨੇ ਕਹੀ ਵੀ 6 ਮਿਲੀਅਨ ਨਾਜ਼ੀ ਸੀ ਤੇ ਮਰਨ ਵਾਲੇ ਵੀ 6 ਮਿਲੀਅਨ ਯਹੂਦੀ ਸੀ। ਇਹ ਕਿਵੇਂ ਹੋ ਸਕਦਾ ਹੈ ਕਿ 6 ਮਿਲੀਅਨ ਨੂੰ ਮਾਰ ਦਿੰਦੇ? ਉਹਨਾਂ ਨੇ ਕਿਹਾ ਇਸ ਲਈ ਮਾਰਿਆ ਕਿ ਜਿਹੜੇ 60 ਮਿਲੀਅਨ ਜਰਮਨ ਸੀ ਉਹ ਸਾਇਲੈਂਟ ਸੀ ਜਾਂ ਸਿੰਪੈਥੈਟਿਕ ਸੀ ਟੂ ਦਾ ਨਾਜ਼ੀ। ਔਰ ਇਹੀ ਹਾਲ ਅਸੀਂ ਅੱਜ ਦੇਖ ਰਹੇ ਹਾਂ। ਉਹੀ ਪੈਟਰਨ, ਉਹੀ ਅਖੌਤੀ ਜਿਹੜਾ ਪ੍ਰਾਈਡ, ਉਵੇਂ ਹੀ ਜਿਹੜੀ ਦੂਸਰੀ ਹਿਸਟਰੀ ਆ ਵੀ 1000 ਸਾਲ ਦੀ ਗੁਲਾਮੀ ਨੂੰ ਕਿਵੇਂ ਜਸਟੀਫਾਈ ਤੁਸੀਂ ਕਰੋਗੇ ਵੀ ਤੁਸੀਂ ਕਿੱਥੇ ਸੀ। ਹੁਣ ਆ ਲੇਟਲੀ NCERT ਦੇ ਸਿਲੇਬਸ ਚੋਂ ਮੁਗਲਿਆ ਹਿਸਟਰੀ ਦਾ ਚੈਪਟਰ ਗਾਇਬ, RSS ਤੇ ਬੈਨ ਦਾ ਗਾਇਬ, ਗਾਂਧੀ ਜਿਹਦਾ ਨਾਂ ਲੈ ਕੇ ਬਾਹਰ ਵੇਚਦੇ ਨੇ ਜੀ, ਗਾਂਧੀ ਦਾ ਅਹਿੰਸਾ, ਗਾਂਧੀ ਉਹਨਾਂ ਦੇ ਚੈਪਟਰਾਂ ਚੋਂ ਗਾਇਬ, ਕਿਉਂਕਿ ਉਹ ਉਸ ਪਾਸੇ ਵੱਲ ਉਹਨਾਂ ਨੂੰ ਲਿਜਾ ਰਹੇ ਨੇ। ਸੋ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਸਾਡੀ ਸਟ੍ਰੈਟਜੀ ਕੀ ਹੋਏ, ਸੋ ਅਸੀਂ ਸਮਝਦੇ ਹਾਂ ਵੀ ਸਿੱਖ ਹਮੇਸ਼ਾ ਹੀ ਸਾਡਾ ਇਹ ਪਾਰਟ ਰਿਹਾ। ਅਸੀਂ ਸਿਰਫ ਆਪਣੀ ਆਜ਼ਾਦੀ ਜਾਂ ਆਪਣੀ ਲਿਬਰੇਸ਼ਨ ਦੀ ਅਸੀਂ ਗੱਲ ਨਹੀਂ ਕਰ ਰਹੇ, ਅਸੀਂ ਇਹ ਵੀ ਦੇਖ ਰਹੇ ਕਿ ਭਾਈ ਅਸੀਂ ਕਿਵੇਂ ਭਾਰਤ ਦੇ ਵਿੱਚ 20 ਕਰੋੜ ਮੁਸਲਮਾਨ ਵੀ ਸਿੱਖਾਂ ਵੱਲ ਦੇਖ ਰਹੇ ਨੇ ਜੀ, 200 ਮਿਲੀਅਨ ਤੋਂ ਜ਼ਿਆਦਾ ਦਲਿਤ, ਟ੍ਰਾਈਬਲਸ, ਉਹ ਵੀ ਸਿੱਖਾਂ ਵੱਲ ਦੇਖ ਰਹੇ ਨੇ। ਜੇ ਤਮਿਲ, ਜਿਨ੍ਹਾਂ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸਿਰਫ ਦਰਾਵੜ ਲੋਕਾਂ ਦੇ ਆਪਣੇ ਸੱਭਿਆਚਾਰ ਦੀ ਗੱਲ ਕੀਤੀ ਸੀ ਕਿ ਉਹਨਾਂ ਨੂੰ ਵੀ ਹੱਕ ਹੋਣਾ ਚਾਹੀਦਾ, ਉਹਨਾਂ ਵਕੀਲਾਂ ਦਾ ਡੈਲੀਗੇਸ਼ਨ ਪਿੰਡ ਜੱਲੂ ਖੇੜਾ ਆਂਦਾ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਣ, ਭਾਈ ਅੰਮ੍ਰਿਤਪਾਲ ਸਿੰਘ ਦੇ, ਔਰ ਜਦੋਂ ਮੀਡੀਆ ਉਹਨਾਂ ਨਾਲ ਗੱਲ ਕਰ ਰਿਹਾ ਉਹਨਾਂ ਕਿਹਾ ਜੀ ਵੀ ਆਰ ਨਾਟ ਗੋਇੰਗ ਟੂ ਟਾਕ ਵਿਦ ਦਾ ਮਨੂਵਾਦੀ ਮੀਡੀਆ। ਹੁਣ ਵੀ ਜਦੋਂ ਦਿਬਰੂਗੜ੍ਹ ਦੇ ਵਿੱਚ ਹੈ ਤੇ ਉਹ ਤਮਿਲ ਮੂਲ ਦੇ ਵਕੀਲਾਂ ਦਾ ਸੁਪਰੀਮ ਕੋਰਟ ਦੇ ਜਿਹੜੇ ਨੇ ਉਹ ਉੱਥੇ ਪਹੁੰਚਦੇ ਨੇ, ਹਾਲਾਂ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ ਕਿ ਜੀ ਅਜੇ ਅਸੀਂ ਇੱਥੇ ਕੋਈ ਇਨਵੈਸਟੀਗੇਟਿਵ ਆਫਿਸਰ ਨਹੀਂ ਬਣਾਇਆ। ਸੋ ਮੈਂ ਸਮਝਦਾ ਵੀ ਅਸੀਂ ਜਿਹੜਾ ਇੰਟਰਨੈਸ਼ਨਲੀ ਵੀ ਇੱਕ ਤਾਂ ਇਹਨਾਂ ਦੀ ਫਾਲਸ ਆਈਡੀਓਲੋਜੀ ਨੂੰ ਕਿ ਕਿਵੇਂ RSS ਬਿਲਕੁਲ ਉਸ ਆਈਡੀਓਲੋਜੀ ਤੇ ਖੜਾ ਜੋ ਨਾਜ਼ੀਆਂ ਦੀ ਸੀ, ਵਨ ਨੇਸ਼ਨ, ਵਨ ਰੇਸ, ਵਨ ਪੀਪਲ, ਇਹ ਵੀ ਹਿੰਦੂ, ਹਿੰਦੁਸਤਾਨ, ਔਰ ਕਿਵੇਂ ਇਹ ਬਾਈ ਉਸ ਸਾਰੇ ਆਪਣੇ ਝੂਠ ਨੂੰ ਕਿਵੇਂ ਜਸਟੀਫਾਈ ਕਰ ਰਹੇ ਨੇ ਦੁਨੀਆ ਦੇ ਵਿੱਚ ਇੱਕ ਨੈਰੇਟਿਵ ਸਿਰਜ ਕੇ, ਉਸ ਨੈਰੇਟਿਵ ਨੂੰ ਡਾਇਸਪੋਰਾ ਸਿੱਖ ਹੀ ਭੰਨ ਸਕਦੇ ਨੇ। ਉੱਥੋਂ ਵਾਲਿਆਂ ਲਈ ਤਾਂ ਅਸੀਂ ਦੇਖ ਹੀ ਲਿਆ ਵੀ ਜੇ ਮਾੜੇ ਮੋਟੇ YouTube ਦੇ ਉੱਤੇ ਕੋਈ ਗੱਲ ਕਰਨ ਵਾਲੇ, ਉਹਨਾਂ 'ਚ ਕੋਈ ਸਿੱਖ ਹਿਸਟਰੀ ਦੀ ਗੱਲ ਕਰਦਾ ਸੀ, ਕੋਈ ਸਿੱਖ ਕਿਲਿਆਂ ਦੀ ਗੱਲ ਕਰਦਾ ਸੀ, ਕੋਈ ਦੂਸਰਿਆਂ ਦੀ ਗੱਲ ਕਰਦਾ ਸੀ, ਲੇਕਿਨ ਉਹਨਾਂ ਨੇ ਕਿਵੇਂ ਕਿਲ ਕੀਤਾ, ਉਹਨਾਂ ਨੂੰ ਕਿਉਂ ਸਿੱਖ ਰਾਜ। ਹੁਣ ਅੱਜ ਇੱਕ ਮੈਂ ਸਟੋਰੀ, PTI ਦੀ ਸਟੋਰੀ, ਸਾਨੂੰ ਇਹੀ ਪਤਾ ਹੈ ਵੀ ਕੋਹੇ ਨੂਰ ਹੀਰਾ ਜਿਹੜਾ ਹੈ ਉਹ ਸਿੱਖਾਂ ਦੇ ਕੋਲੋਂ ਅੰਗਰੇਜ਼ਾਂ ਨੇ, ਉਹਨੇ ਲਾਰਡ ਡਲਹੌਜ਼ੀ ਨੇ ਖੋਇਆ ਸੀ। ਅੱਜ ਮੇਨ ਸਟੋਰੀ ਹੈ
कि भी हुण क्योंकि ਇਹਦੀ ਕੋਰੋਨੇਸ਼ਨ और ਉਹਦੀ ਚਾਰਲਸ ਦੀ ਘਰ ਵਾਲੀ ਨੇ ਤਾਂ ਉਹ ਤਾਂ ਡਰਦੇ ਆ ਐਤਕੀ ਤਾਂ ਕੋਈ ਨੂਰ ਉਹਨੇ ਨਹੀਂ ਉਸ ਤੇ ਪਾਣਾ। ਲੇਕਿਨ ਅੱਜ ਦੀ ਮੇਨ ਸਟੋਰੀ ਹੈ ਕਿ ਬਹੁਤ ਸਾਰੇ ਜਿਹੜੇ ਡਾਇਮੰਡ ਔਰ ਦੂਜੇ ਨੇ ਹੀਰੇ ਜਵਾਹਰਾਤ ਉਹਨਾਂ ਦੀ ਟ੍ਰੇਜਰੀ ਚੋਂ ਮਹਾਰਾਜਾ ਰਣਜੀਤ ਸਿੰਘ ਦੇ ਕੋਟ ਜਿਹੜੇ ਨੇ ਤੋਸ਼ੇਖਾਨੇ ਚੋਂ ਲਿਆਂਦੇ ਹੋਏ ਨੇ। ਔਰ ਉਹਦੇ ਚੋਂ ਸਟੋਰੀ ਦਾ ਇਹ ਹਿੱਸਾ ਹੈ ਕਿ ਉਸ ਵੇਲੇ ਦੇ ਗਵਰਨਰ ਜਨਰਲ ਦੀ ਭੈਣ ਈਡਨ ਜਦੋਂ ਆਪਣੇ ਘਰ ਜਿਹੜੀ ਡਾਇਰਿਸਟ ਵੀ ਸੀ ਆਪਣੇ ਘਰ ਵਾਲੇ ਦੇ ਨਾਲ ਆਈ ਜਦੋਂ ਪਹਿਲੀ ਮੀਟਿੰਗ 1838 ਚ ਹੁੰਦੀ ਹੈ ਤੇ ਉਹ ਦੇਖਦੀ ਹੈ ਵੀ ਚਲੋ ਸਿੱਖ ਸਰਦਾਰਾਂ ਨੇ ਜਾਂ ਕੋਟੀਅਸ ਨੇ ਪਾਏ ਜਿਹੜੇ ਘੋੜੇ ਸੀ ਸਿੱਖ ਉਹਨਾਂ ਦੇ ਤਬੇਲੇ ਦੇ ਵੀ ਉਹਨਾਂ ਦੇ ਜਿਹੜੇ ਜਵਾਹਰਾਤ ਪਹਿਨੇ ਹੋਏ ਨੇ ਜਿੰਨੀ ਜੁਐਲਰੀ ਔਰ ਦੂਸਰੀ ਹੈ ਉਹ ਆਪਣੀ ਡਾਇਰੀ 'ਚ ਲਿਖਦੀ ਹੈ ਕਿ ਵੀ ਜਦੋਂ ਅਸੀਂ ਸਿੱਖ ਰਾਜ ਨੂੰ ਕਦੇ ਸਾਨੂੰ ਪਲੰਡਰ ਕਰਨ ਦਾ ਮੌਕਾ ਮਿਲਿਆ ਤੇ ਵੀ ਵਿਲ ਗੋ ਸਟ੍ਰੇਟ ਟੂ देयर ਸਟੇਬਲਸ ਉਹਨਾਂ ਦੇ ਉਸ ਘੋੜਸਾਲਾਂ 'ਚ ਜਾਵਾਂਗੇ ਵੀ ਇਹਨੇ। ਔਰ ਅੱਜ ਦੀ ਸਟੋਰੀ 'ਚ ਮੈਂਸ਼ਨ ਹੈ ਕਿ ਵੀ ਆਹ ਜੂਲ ਉਹਦੇ ਘੋੜਿਆਂ ਦੇ ਨੇ ਜਿਹੜੇ ਕਿ ਘੋੜੇ ਸ਼ਿੰਗਾਰੇ ਹੁੰਦੇ ਸੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਇਸ ਪ੍ਰਾਈਡ ਤੋਂ ਇਹੀ ਕਾਰਨ ਹੈ ਕਿ ਜਿਹੜੇ ਸਿੱਖ ਜਥੇ ਜੇ ਪਾਕਿਸਤਾਨ ਜਾਂਦੇ ਨੇ ਗੁਰਪੁਰਬਾਂ ਦੇ ਹੁਣ ਵੀ ਇਸ ਵਾਰ ਵਿਸਾਖੀ ਦੇ ਮੌਕੇ ਜਾਣ ਲਈ ਮੈਂ ਦੇਖ ਰਿਹਾ ਸੀ ਕਿ ਕਿੰਨਿਆਂ ਦੇ ਵੀਜ਼ੇ ਕੈਂਸਲ ਕਰਤੇ ਨੇ ਹੋਮ ਮਿਨਿਸਟਰੀ ਨੇ। ਉਹਨਾਂ ਨੂੰ ਇਹ ਫੀਅਰ ਕਿਉਂਕਿ ਉਹਨਾਂ ਲੋਕਾਂ ਨਾਲ ਵੀ ਨਹੀਂ ਮਿਲਣ ਦੇਣਾ ਚਾਹੁੰਦੇ, ਨਫ਼ਰਤ ਵੀ ਫੈਲਾਉਂਦੇ ਨੇ ਤਾਂ ਕਿ ਸਿੱਖਾਂ ਨੂੰ ਇੱਕ ਜਿਹੜਾ ਉਹ ਵਰਤਣ ਮੁਸਲਮਾਨਾਂ ਦੇ ਖਿਲਾਫ ਉਹ ਸਾਨੂੰ ਰਿਸਟ੍ਰਿਕਟ ਕਰਦੇ ਨੇ ਕਿ ਭਾਈ ਅਸੀਂ ਹੁਣ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਦੇਖੋ ਕਿੰਨੀਆਂ ਚੀਜ਼ਾਂ ਸਾਹਮਣੇ ਹੁਣ ਜਿਸ ਪਰਿਵਾਰ 'ਚ ਅਸੀਂ ਅੱਜ ਬੈਠ ਕੇ ਜਿਨ੍ਹਾਂ ਦੇ ਘਰ 'ਚੋਂ ਇਹ ਪ੍ਰੋਗਰਾਮ ਕਰ ਰਹੇ ਹਾਂ ਉਹ ਪਿਛਲੇ ਦਿਨਾਂ 'ਚ ਜਿਹੜਾ ਹੈ ਉਹ स्पेन और पुर्तगाल और दूसरे गए एज ए टूरिस्ट तो मैं उन्होंने पूछ रहा सी भैन जी मैं क्या जी किवें कहंदे जी उन्होंने बहुत पुरानियां चीज़ां सामभियां हुई जी। हुण असीं देखते हैं भी साडे सवाए गुरुद्वारे दे जिथे असीं संगमरमर थप दिता है बाकी पार्ट भी हुण जे सिख आर्ट दा जां सिखां दी स्ट्रेंथ जां सिख राज दी गल फलौर दा किला हालां लाहौर किला तां सी लेकिन वो तां मुगलों ने बनाया होया सी। सिखा ने फलौर का किला बनाया जिहड़ा सतलुज के कंढे डिफेंड करता सी क्योंकि सतलुज दरिया हद सी अंग्रेजी और सिख राज की। हुण बजाए इस गल दे कि भाई वो फलौर किले नूं एक प्राइड के तौर पर रखदा कई मीलों च फैलिया होया कि भाई ये सी कदे सिखा ने राज किया और फलौर का किला सिख जिहड़ी है वो भवन निर्माण कला का नमूना है। पुलिस हैडकुआटर अकैडमी जिन्होंने टॉर्चर भी करना ट्रेनिंग दूजे आम लोगों की जिहड़ा वो पहुँच तो बाहर। सो इन्होंने जिहड़ा हौली 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 साडा प्राइड साडे तो खोया सानू जिहड़ा वो इंटैलेक्चुअली बौने बनाउण दी लाइन अज भी यही है। सो मैं समझदा है कि भी जिवें कल भी एक वकील सज्जन जिहड़े कैलीफोर्निया तो आए उन्हां नाल मुलाकात सी ते उदों भी यही देखण वाली गल सी कि भाई की होए सानू मल्टीपल लैवल ते काम करना पेगा लॉन्ग टर्म। ये एक सिंगल शॉट नहीं है कि भी असी कोई पानीपत की लड़ाई वांग किते जाके खड़े हो जाना ते जंग होनी है। एजुकेशन अपने घरां च अपने बच्चे बच्चियां नू गुरबाणी सिखाना नाम सिमरन जोड़ना बहुत चंगी गल है पर प्राइड हमेशा हिस्टरी चों निकलदा है बाकी चों रूहानियत सकून निकलेगा जी तुहाडे कोल एक वो पंगूड़ा होएगा रूहानियत दा लेकिन सिर ते दस्तार प्राइड और साढ़े तो वध के किन्हां नूं इन्ने शॉर्ट पीरियड 550 साल की प्राउड हिस्टरी है किसी कोल कि भाई इन्हां दस्तारां लई जां सिखां ने इंसानी हकूकां लई तुसीं किसी शोबे की गल कर लो और हर हालत साड़ी तो प्रोग्रामिंग ही गुरु ने ऐसी की हुई है। कोविड के चलते हैं दूजे बेस्ट सिखां दा बाहर आया हालां कोई साडे कोल मुल्क नहीं है लेकिन इहदे बावजूद सो मैं समझदा भी पहला पार्ट सब तो इंपॉर्टेंट है कि आपो अपने घरां नूं भी सांभीए बच्चे बच्चियां नूं प्राइड दईए सिक्खी दा फिर बाहरले मुल्कां दे विच लॉ मेकरस ओपीनियन मेकरस डिसीजन मेकरस उन्हां तक पहुंच जिहड़ी सिख बड़े चंगे ढंग नाल कर रहे हैं पर ये मोर इंपॉर्टेंट है कि भी असी अपने बच्चों नूं पोलिटिकल साइंस जर्नलिज्म दूसरे तीसरे फील्ड्स च भी ले आईए जिथे कि वो अपनी जिहड़ी है कौम की गल भी भावें इत्थों दे एक अपने कायदे कानून ने पर सिखां दा बच्चा बच्ची जिथे होएगा वो कोई ना कोई गल नूं अगे तोरेगा। और थर्डली असी समझते हैं भी पंजाब दे विच भी अपने बच्चे बच्चियां नूं
ਉੱਥੇ ਲੌਂਗ ਟਰਮ ਜਿੱਥੇ ਹੁਣ ਤਾਂ ਕਰੰਟ ਕ੍ਰਾਈਸਿਸ ਹੈ ਲੇਕਿਨ ਜਿਹੜਾ ਲੌਂਗ ਟਰਮ ਐਜੂਕੇਸ਼ਨ ਹੈਲਥ ਸੈਕਟਰ ਦੂਸਰੇ ਉਹਨਾਂ ਨੂੰ ਇਹ ਮਹਿਸੂਸ ਹੋਏ। ਹੁਣ ਜਿਵੇਂ ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਕਿ ਜੀ ਕ੍ਰੌਪਸ ਔਰ ਦੂਸਰੀਆਂ ਸਿੱਖ ਨਾ ਬੀਜਣ ਸਾਲ ਲਈ ਹੋਲਡ ਕਰਨ। ਉਹਦੇ 'ਚ ਕਿਸੇ ਨੇ ਜਵਾਬੀ ਕਿਹਾ ਕਿ ਭਾਈ ਦੇਖੋ 15 ਤੋਂ 20 ਬਿਲੀਅਨ ਡਾਲਰ ਜਿਹੜੇ ਨੇ ਉਹ MSP ਜਾਂ ਦੂਜੇ ਥੱਲੇ ਮਿਲਦੇ ਨੇ, ਜਾਂ ਤਾਂ ਬਾਹਰਲੇ ਸਿੱਖ ਇੰਨਾ ਕੁ ਪ੍ਰਬੰਧ ਕਰਨ ਕਿ ਭਾਈ ਅਸੀਂ ਉਹ ਸਾਰਿਆਂ ਨੂੰ ਜਿਹੜਾ ਉਹ ਬਚਾ ਸਕੀਏ ਤੇ ਫਿਰ ਕਹਾਣੀ ਡਿਫਰੈਂਟ ਹੋਏਗੀ। ਸੋ ਮੈਂ ਸਮਝਦਾ ਵੀ ਇਹ ਮਲਟੀਪਲ ਲੈਵਲ ਦੇ ਉੱਤੇ ਸਾਨੂੰ ਜਿਹੜਾ ਉਹ ਕੰਮ ਕਰਨਾ ਹੋਏਗਾ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਵਿਚਾਰਾਂ ਦੇ ਲਈ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ, ਗੱਲਬਾਤ ਨੂੰ ਦੁਬਾਰਾ ਅੱਗੇ ਤੋਰਦੇ ਹਾਂ।